ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਪੰਜਾਬ ਦੇ ਹਾਲਾਤ ਧਿਰ ਦੇ ਵਿਰੋਧ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਸਦੇ ਪੁੱਤਰ ਸੁਖਵੀਰ ਬਾਦਲ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਫੈਸਲਾ ਕੀਤਾ ਕਿ 15 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਗਏ ਪੰਜ ਪਿਆਰਿਆਂ ਦਾ ਸਨਮਾਨ ਲੁਧਿਆਣਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਕੇ ਕੀਤਾ ਜਾਵੇਗਾ। ਵਿਊਅਰਸ, ਬੀਤੇ ਐਤਵਾਰ ਨੂੰ ਸਿੱਖ ਪੰਥ ਵਿੱਚ ਆਏ ਪੰਥਕ ਜਵਾਰ ਪਾਰਟੀ ਨੂੰ ਲੈ ਕੇ ਹਾਅ ਦਾ ਨਾਰਾ ਮਾਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਨੂੰ ਸੰਕਟ ਵਿੱਚੋਂ ਕੱਢਣ ਲਈ ਅਰਦਾਸ ਕੀਤੀ ਅਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਖੁਦ ਪੰਥ ਦੇ ਸਹਾਈ ਹੋ ਕੇ ਇਸ ਸੰਕਟ ਦਾ ਹੱਲ ਕਰਨ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਵਿਦਾਂਤੀ ਜੀ ਨੇ ਕਿਹਾ ਕਿ ਪੰਜ ਪਿਆਰਿਆਂ ਦੇ ਫੈਸਲੇ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਪੰਜ ਪਿਆਰਿਆਂ ਦਾ ਫੈਸਲਾ ਦਰੁਸਤ ਹੈ ਅਤੇ ਪੰਥ ਨੂੰ ਇਸ ਫੈਸਲੇ ਤੇ ਪਹਿਰਾ ਦੇਣਾ ਚਾਹੀਦਾ ਹੈ। ਸੋ ਵਿਊਅਰਸ, ਅੱਜ ਦੇ ਟੀਵੀ 84 ਨਿਊਜ਼ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਜੋ ਪੰਜਾਬ ਦੀ ਸਿਚੁਏਸ਼ਨ ਹੈ ਉਸ ਦੇ ਉੱਪਰ ਉਹ ਕੀ ਵਿਊਜ਼ ਰੱਖਦੇ ਹਨ ਅਤੇ ਸਾਨੂੰ ਹੁਣ ਉਹ ਲਾਈਨ ਤੇ ਜੁੜ ਚੁੱਕੇ ਨੇ। ਜੀ ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਅੱਜ ਅਸੀਂ ਵੱਖ-ਵੱਖ ਜਿਹੜੇ ਪੰਜਾਬ ਦੇ ਪ੍ਰੋਬਲਮਸ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਿਸ ਤਰ੍ਹਾਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਨਾਲ ਮਿਲ ਕੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਥ ਵਿੱਚੋਂ ਕੱਢਣ ਦੀ ਅਰਦਾਸ ਕੀਤੀ ਹੈ। ਇਸ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਕਿ ਜੋ ਤੁਸੀਂ ਅਰਦਾਸ ਕਰਨ ਮੌਕੇ ਵੀ SGPC ਵੱਲੋਂ ਤੁਹਾਨੂੰ ਕਾਫੀ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸੀਗੀਆਂ, ਅਰਦਾਸ ਨੂੰ ਜਲਦੀ ਖਤਮ ਕਰਨ ਲਈ ਹੁਕਮ ਆਏ ਸੀਗੇ। ਓਵਰਆਲ SGPC ਅਤੇ ਬਾਦਲ ਸਰਕਾਰ ਦੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਿੱਖ ਵਿਰੋਧੀ ਫੈਸਲੇ ਨੇ, ਪੰਥ ਵਿਰੋਧੀ ਫੈਸਲੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਉਸ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਸਭ ਤੋਂ ਪਹਿਲਾਂ ਸਾਨੂੰ ਇਸ ਬਾਰੇ ਆਪਣੇ ਵਿਊਜ਼ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ, ਗੁਰਮਤਿ ਵਿੱਚ ਸਿੱਖ ਧਰਮ ਵਿੱਚ ਜੀ ਪੰਜਾਂ ਪਿਆਰਿਆਂ ਦੀ ਪਦਵੀ ਬਹੁਤ ਮਹੱਤਵਪੂਰਨ ਹੈ। ਹਾਂਜੀ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਜੀ ਤੇ ਪੰਜਾਂ ਪਰਖ ਕਰਕੇ ਮਹਾਰਾਜ ਨੇ ਪੰਜਾਂ ਸਿਰਾਂ ਦੀ ਮੰਗ ਕੀਤੀ ਤੇ ਪੰਜ ਸਿੰਘ ਜਿਹੜੇ ਜਿਨ੍ਹਾਂ ਨੇ ਸਮਰਪਿਤ ਹੋ ਕੇ ਸਤਿਗੁਰੂ ਜੀ ਨੂੰ ਆਪਣੇ ਚੀਜ਼ ਭੇਟ ਕੀਤੇ ਜੀ, ਮਹਾਰਾਜ ਨੇ ਉਹਨਾਂ ਨੂੰ ਪੰਜਾਂ ਪਿਆਰਿਆਂ ਦੀ ਪਦਵੀ ਦਾ ਮਾਣ ਦਿੱਤਾ। ਹਾਂਜੀ, ਪੰਜ ਪ੍ਰਧਾਨੀ ਜਿਹੜਾ ਗੁਰਮਤਿ ਦੇ ਵਿੱਚ ਸਿਧਾਂਤ ਹੈ ਬਹੁਤ ਮਹੱਤਵਪੂਰਨ ਹੈ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਲੱਗੇ, ਜਿਹੜੀ ਜੋਤ ਤੇ ਯੁੱਗ ਦਾ ਸੰਕਲਪ ਸੀ ਉਹਨੂੰ ਮਹਾਰਾਜ ਜੀ ਨੇ ਬੜੀ ਮਹੱਤਤਾ ਦਿੱਤੀ ਕਿ ਜੋਤ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੁੱਚੇ ਸਿੱਖ ਜਗਤ ਦੀ ਅਗਵਾਈ ਕਰੇਗੀ ਅਤੇ ਪੰਜ ਸਿੰਘ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਦੀ ਪਹੁਲ ਦੇਣਗੇ। ਪੰਜ ਤਿਆਰ ਪ੍ਰਤਿਆਰ ਹੋ ਕੇ ਜਿਹੜੇ ਪੰਜ ਸਿੰਘ ਗੁਰੂ ਦੀ ਚਰਨ ਸ਼ਰਨ ਵਿੱਚ ਗੁਰਮਤਿ ਮਰਜ਼ਾਦਾ ਅਨੁਸਾਰ ਗੁਰਮਤਿ ਦੇ ਚਰਨ ਦੇ ਵਿੱਚ ਕੋਈ ਵੀ ਫੈਸਲਾ ਲੈਣਗੇ ਜੀ, ਉਹਨੂੰ ਕੋਈ ਵੀ ਖੰਡਨ ਨਹੀਂ ਕਰ ਸਕਦਾ। ਹਾਂਜੀ, ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸੀ, ਉਹਨਾਂ ਨੂੰ ਸੁਨਹਿਰੇ ਅੱਖਰਾਂ ਦੇ ਵਿੱਚ ਅੰਕਿਤ ਕੀਤਾ ਹੈ। ਹਾਂਜੀ, ਭਾਈ ਸਾਹਿਬ ਲਿਖਦੇ ਨੇ, ਪੰਚੋ ਮੈਂ ਨਿਤ ਵਰਤਤ ਮੈਂ ਹੋ, ਪੰਚ ਮਿਲੈ ਸੇ ਪੀਰ ਨਪੀਰ ਜੀ, ਗੁਰ ਧਰ ਕੀ ਮਰਜ਼ਾਦਾ ਪੰਚੋ, ਪੰਚੋ ਪਹੁਲ ਪੂਰਬ ਪੀਰ ਹੋਏ ਤਨਖਾਈਆ ਬਖਸ਼ੈ ਪੰਚਾ, ਪਹੁਲ ਦੇ ਮਿਲ ਪੰਚ ਪ੍ਰਦੀਨ ਲਖੋ ਪੰਚ ਕੀ ਵੱਡ ਵਡਿਆਈ, ਪੰਜ ਕਰੇ ਸੋ ਨਿਖਲ ਨਾ ਚੀਨ, ਸਿੰਘ ਸੋ ਰਹਿਤ ਪੰਚ ਜੇ ਮਿਲੇ, ਮਮ ਸਰੂਪ ਸੋ ਦੇਖੋ ਭਲੇ, ਸਿੱਖ ਪੰਚਨ ਮੈਂ ਮੇਰੋ ਬਾਸਾ, ਪੂਰਨ ਕਰੋ ਧਰੇ ਜੇ ਆਸਾ। ਇਹ ਸਿਧਾਂਤ ਗੁਰਮਤਿ ਦਾ। ਹਾਂਜੀ, ਪੰਜ ਸਿੰਘ ਜਦੋਂ ਪੰਜਾਂ ਸਤਿਗੁਰੂ ਜੀ ਦੀ ਚਰਨ ਛੰਨ ਵਿੱਚ ਅੰਮ੍ਰਿਤ ਸੰਚਾਰ ਕਰਦੇ ਨੇ, ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਨਾਮ ਦਿੱਤਾ ਜਾਂਦਾ ਜੀ। ਪੰਥ ਵਿੱਚ ਕੋਈ ਵੀ ਸੰਕਟ ਆ ਜਾਵੇ ਉਹਦੀ ਨਿਵਰਤੀ ਕਰਨ ਲਈ ਪੰਜ ਪਿਆਰ ਪ੍ਰਤਿਆਰ ਸਿੰਘ ਸਤਿਗੁਰੂ ਜੀ ਦੀ ਚਰਨ ਛੰਨ ਵਿੱਚ ਹਾਜ਼ਰ ਹੋ ਕੇ ਗੁਰਮਤਿ ਦੇ ਚਾਨਣੇ ਵਿੱਚ ਗੁਰਮਤਿ ਦੇ ਸਿਧਾਂਤ ਅਨੁਸਾਰ ਜੋ ਵੀ ਫੈਸਲਾ ਲੈਂਦੇ ਨੇ ਜੀ, ਉਹਨਾਂ ਨੂੰ ਕੋਈ ਵੀ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ। ਬਿਲਕੁਲ ਜੀ। ਪਿਛਲੇ ਸਮੇਂ ਦੇ ਵਿੱਚ ਜੋ ਪੰਥ ਦੇ ਵਿੱਚ ਬਹੁਤ ਵੱਡਾ ਸੰਕਟ ਆਇਆ ਹਾਂਜੀ, ਕਿ ਸਾਡੇ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਮਿਲ ਕੇ ਸੌਦਾ ਸਾਹਿਬ ਨੂੰ ਉਹਨੂੰ ਕਹਿ ਦਿੱਤਾ ਵੀ ਅਸੀਂ ਉਸ ਨੂੰ
ਉਹਦੀ ਕੀਤੀਆਂ ਗਲਤੀਆਂ ਨੂੰ ਮਾਫ ਕਰਦੇ ਆ ਜੀ। ਉਹਨਾਂ ਸ਼ਬਦਾਂ ਦੇ ਵਿੱਚ ਉਹਨਾਂ ਨੇ ਅੰਕ ਕੀਤਾ ਹੈ, ਗੁਰਮਤਿ ਦੇ ਚਾਨਣੇ ਵਿੱਚ ਪੰਥ ਦੇ ਭਲੇ ਲਈ ਦੀਰਘ ਵਿਚਾਰ ਪ੍ਰੰਤ ਸੌਦੇ ਸਾਧ ਨੂੰ ਅਸੀਂ ਮਾਫੀ ਦਿੰਦੇ ਹਾਂ। ਹਾਂਜੀ। ਪਰ ਕੁਝ ਸਿੱਖ ਸੰਗਤਾਂ ਨੇ ਇਸ ਨੂੰ ਕੰਡਮ ਕਰ ਦਿੱਤਾ ਵੀ ਅਸੀਂ ਸਾਥੀ ਇਹਦੇ ਨਾਲ ਸਹਿਮਤ ਨਹੀਂ ਹਾਂ। ਹਾਂਜੀ, ਬਿਲਕੁਲ। ਮਿਲ ਕੇ ਉਹਨਾਂ ਨੇ ਉਸ ਨੂੰ ਕੀਤੇ ਗੁਰਮਤਿ ਨੂੰ ਰੱਦ ਕਰ ਦਿੱਤਾ ਜੀ। ਤੇ ਪਹਿਲੀ ਵਾਰੀ ਸਿੱਖ ਪੰਥ ਵਿੱਚ ਗੱਲ ਹੋਈ ਜਾਵੇ ਕੀਤਾ ਹੋਇਆ ਪੰਜ ਸਿੰਘ ਸਾਹਿਬਾਨੋਂ ਵੱਲੋਂ ਗੁਰਮਤਾ ਉਹਨੂੰ ਰੱਦ ਕੀਤਾ ਜਾ। ਉਹਦੇ ਵਿੱਚ ਜਿਹੜੀ ਗੱਲ ਆ ਵੀ ਗੁਰਮਤਿ ਦੇ ਚਾਨਣੇ ਵਿੱਚ ਪੰਥ ਦੇ ਭਲੇ ਲਈ ਜੀ ਦੀਰਘ ਵਿਚਾਰ ਪ੍ਰੰਤ ਸੌਦੇ ਸਾਧ ਨੂੰ ਮੁਆਫ ਕੀਤਾ ਜਾਂਦਾ ਕਿ ਲਈ ਉਸ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਸਾਂਝ ਨਾ ਬਣਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਹਾਂਜੀ। ਉਹ ਕਹਿੰਦਾ ਤੁਹਾਨੂੰ ਭੁਲੇਖਾ ਲੱਗਾ, ਮੈਂ ਤਾਂ ਅਸੀਂ ਕਰਦੇ ਹੀ ਨਹੀਂ, ਇਹ ਕੰਮ ਕਦੇ ਕੀਤਾ ਹੀ ਨਹੀਂ, ਨਾ ਕਰਾਂਗੇ ਜੀ। ਇਹ ਜਦੋਂ ਇਸ ਤਰ੍ਹਾਂ ਦਾ ਬਹੁਤ ਵੱਡਾ ਸੰਕਟ ਆ ਗਿਆ, ਜਿਹੜੇ ਪੰਜ ਸਿੰਘ ਅੰਮ੍ਰਿਤ ਸੰਚਾਰ ਕਰਦੇ ਨੇ ਅਕਾਲ ਤਖਤ ਸਾਹਿਬ ਜਾ ਕੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ, ਹਾਂਜੀ, ਉਹਨਾਂ ਦੀ ਚੇਤਨਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਦਸ਼ਮੇਸ਼ ਸਰਬੰਸ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਗਾਈ ਜੀ। ਉਹਨਾਂ ਨੇ ਮਿਲ ਕੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਫੈਸਲਾ ਲਿਆ, ਉਹ ਗੁਰਮਤਿ ਦੇ ਚਾਨਣੇ ਵਿੱਚ ਫੈਸਲਾ ਲਿਆ ਹੋਇਆ ਜੀ। ਉਹ ਸਾਰੀਆਂ ਸਿੱਖ ਸੰਗਤਾਂ ਨੇ ਉਹਨੂੰ ਪ੍ਰਵਾਨ ਕੀਤਾ। ਪਰ ਸਾਡੇ ਪਤਾ ਨਹੀਂ ਕੀ ਕਾਰਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਉਹਨਾਂ ਪੰਜਾਂ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ, ਫਿਰ ਬਹਾਲ ਕਰ ਦਿੱਤਾ ਗਿਆ, ਫਿਰ ਹੁਣ ਇਸ ਸਮੇਂ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ। ਹਾਂਜੀ। ਨੌਕਰੀ ਕਰਨ ਦੇ ਨਾਲ ਪੰਜਾਂ ਸਿੰਘਾਂ ਦੀ ਜਿਹੜੀ ਪੰਜਾਂ ਪਿਆਰਿਆਂ ਦੀ ਮਹੱਤਤਾ ਉਹ ਘਟਦੀ ਨਹੀਂ ਹੈ। ਹਾਂਜੀ। ਪੰਜ ਸਿੰਘ ਜਦੋਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਮਿਲ ਕੇ ਪਿਆਰ ਪ੍ਰਤਿਆਰ ਕੋਈ ਫੈਸਲਾ ਲੈਂਦੇ ਨੇ, ਉਹ ਗੁਰਮਤਿ ਅਨੁਸਾਰ ਗੁਰੂ ਦੇ ਚਰਨ ਗੁਰਮਤਿ ਦੇ ਚਾਨਣੇ ਵਿੱਚ ਉਹਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਬਿਲਕੁਲ। ਜੋ ਫੈਸਲਾ ਪੰਜਾਂ ਪਿਆਰਿਆਂ ਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਲਿਆ ਹੈ, ਉਹਨੂੰ ਸਿੱਖ ਸੰਗਤਾਂ ਖਿੜੇ ਮੱਥੇ ਮੰਨਿਆ ਔਰ ਮੰਨਣਾ ਚਾਹੀਦਾ ਵਾ। ਬਿਲਕੁਲ। ਸਮੁੱਚੇ ਪੰਥ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਪੰਜਾਂ ਪਿਆਰਿਆਂ ਦੀ ਬਣੀ ਹੋਈ ਜਿਹੜੀ ਮਹੱਤਤਾ ਵਾ, ਹਾਂਜੀ, ਅਸੀਂ ਉਹਨੂੰ ਅੱਖੇ ਉਹਦੇ ਕਰ ਦਿੱਤਾ ਤਾਂ ਇਹ ਗੱਲ ਸੱਚ ਹੋਵੇਗੀ ਕਿ ਪੰਥ ਦੀ ਜਿਹੜੀ ਬੇੜੀ ਆ ਜੀ, ਉਹ ਭਰੀ ਹੋਈ ਬੇੜੀ ਰੜੇ ਮੈਦਾਨ ਵਿੱਚ ਡੁੱਬ ਜਾਏਗੀ। ਸਮੁੰਦਰ ਵਿੱਚ ਤਾਂ ਬੇੜੀਆਂ ਡੁੱਬਦੀਆਂ ਦੇਖੀਆਂ ਔਰ ਬੜੇ ਬੜੇ ਜਹਾਜ਼ ਵੀ ਡੁੱਬਦੇ ਦੇਖੇ ਗਏ ਨੇ, ਪਰ ਇਹ ਗੱਲ ਜਿਹੜੀ ਕਹਾਵਤ ਹੈ ਵੀ ਰੜੇ ਮੈਦਾਨ ਵਿੱਚ ਬੇੜੀ ਡੁੱਬ ਜਾਏ, ਇਹਨੂੰ ਸਾਰੀਆਂ ਸਿੱਖ ਸੰਗਤਾਂ ਜਿਹੜੇ ਹਤੈਸ਼ੀ ਨੇ, ਪੰਥ ਦਰਦੀ ਨੇ, ਬੁੱਧੀਜੀਵੀ ਨੇ, ਜਿਨ੍ਹਾਂ ਅੰਦਰ ਗੁਰੂ ਦੀ ਸ਼ਬਦ ਪਿਆਰ ਹੈ, ਹਾਂਜੀ, ਉਹ ਵੱਧ ਤੋਂ ਵੱਧ ਸਿਰ ਜੋੜ ਕੇ ਜੀ, ਪੰਜਾਂ ਪਿਆਰਿਆਂ ਦੀ ਜਿਹੜੀ ਮਹੱਤਤਾ ਹੈ ਉਹਨੂੰ ਕਾਇਮ ਰੱਖਣ ਲਈ, ਸਿਧਾਂਤ ਕਾਇਮ ਰੱਖਣ ਲਈ ਜੀ, ਸਿਰ ਜੋੜ ਕੇ ਕਾਰਜ ਕਰਨਾ ਚਾਹੀਦਾ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਸਾਡੇ ਸਿੰਘ ਸਾਹਿਬਾਨਾਂ ਨੂੰ ਵੀ ਹਾਂਜੀ, ਇਹ ਸਿਧਾਂਤ ਨੂੰ ਕਾਇਮ ਰੱਖਦਿਆਂ ਹੋਇਆ ਆਪਣੀਆਂ ਪਦਵੀਆਂ ਤਿਆਗ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਔਰ ਸੇਵਾ ਨਿਭਾਉਣੀ ਚਾਹੀਦੀ ਹੈ। ਔਰ ਉਹਨਾਂ ਨੇ ਗੱਲ ਮੰਨ ਲਈ ਕਿ ਅਸੀਂ ਗੁਰਮਤਾ ਨਹੀਂ, ਅਸੀਂ ਮਨਮਤਾ ਕੀਤਾ, ਸੀ ਉਸ ਨੂੰ ਆਪ ਹੀ ਕਰਕੇ ਰੱਦ ਕਰ ਦਿੱਤਾ। ਹਾਂਜੀ। ਜੇ ਗੁਰਮਤਾ ਹੁੰਦਾ ਉਹ ਕਦੇ ਵੀ ਰੱਦ ਨਹੀਂ ਹੁੰਦਾ ਜੀ। ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਸਾਡੀ ਗਲਤੀ, ਬਹੁਤ ਵੱਡੀ ਗਲਤੀ ਕੀਤੀ ਅਸੀਂ, ਉਸ ਗਲਤੀ ਦੀ ਨਿਵਰਤੀ ਲਈ ਉਹਨਾਂ ਨੂੰ ਆਪਣੀਆਂ ਪਦਵੀਆਂ ਤੋਂ ਤਿਆਗ ਪੱਤਰ ਦੇ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਤਨਖਾਹ ਲਾ ਕੇ ਇਹਦੇ ਵਿੱਚ ਹੀ ਉਹਨਾਂ ਦਾ ਭਲਾ, ਇਹਦੇ ਵਿੱਚ ਹੀ ਸਮੁੱਚੇ ਜਗ ਦਾ ਭਲਾ, ਇਹ ਭਲੇ ਲਈ ਉਹਨਾਂ ਨੂੰ ਆਪਣੀਆਂ ਪਦਵੀਆਂ ਦੇ ਨੂੰ ਪਕੜ ਨਹੀਂ ਕਰਨੀ ਚਾਹੀਦੀ। ਔਰ ਸਿੱਖ ਸੰਗਤਾਂ ਇਸ ਗੱਲ ਦੇ ਦ੍ਰਿੜ ਹੋਣ ਔਰ ਲਹਿਰ ਬਣਾਈ ਜਾਵੇ ਕਿ ਉਹਨਾਂ ਨੂੰ ਇਸ ਪਦਵੀਆਂ ਤੇ ਬੈਠਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ, ਇਹ ਕੋਈ ਈਰਖਾ ਵਾਲੀ, ਬਲੈਤ ਵਾਲੀ, ਕੋਈ ਖੁਦਗਰਜੀ ਵਾਲੀ, ਕੋਈ ਸਵਾਰਥ ਵਾਲੀ ਗੱਲ ਨਹੀਂ ਹੈ। ਜੇ ਅਸੀਂ ਇਸ ਸਿਧਾਂਤ ਨੂੰ ਕਾਇਮ ਨਹੀਂ ਰੱਖਾਂਗੇ ਤਾਂ ਫੇਰੋਂ ਹੋ ਜਾਏਗਾ ਪੰਥ ਦੀ ਗੁਰਮਤਿ ਧਾਰਨਾ ਜਿਹੜੀ ਬਣੀ ਹੋਈ ਹੈ, ਸਾਡੇ ਸਿੱਖ ਰਹਿਤ ਮਰਜ਼ਾਦਾ ਬਣੀ ਹੋਈ ਹੈ। ਔਰ ਮਰਜ਼ਾਦਾ ਵਿੱਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਔਰ ਬਹੁਤ ਮਹੱਤਵਪੂਰਨ ਪਦਵੀ ਦਿੱਤੀ ਹੈ, ਔਰ ਜੋਤ ਤੇ ਜੁਗਤ ਦਾ ਸੰਕਲਪ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਉਹਨੂੰ ਕਾਇਮ ਰੱਖਦਿਆਂ ਹੋਇਆ ਸਾਰੀਆਂ ਸਿੱਖਾਂ ਤੇ ਇਸ ਗੱਲ ਤੇ ਪਹਿਰਾ ਦਿਆ।
ਜੀ ਬਿਲਕੁਲ ਬਿਲਕੁਲ। ਜਥੇਦਾਰ ਸਾਹਿਬ, ਜਿਸ ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਇਸ ਵੇਲੇ ਸਿਚੁਏਸ਼ਨ ਹੋਈ ਸੀਗੀ, ਸੌਦਾ ਸਾਧ ਤੋਂ ਸਭ ਕੁਝ ਸ਼ੁਰੂ ਹੋਇਆ ਸੀਗਾ, ਕਿਸ ਤਰ੍ਹਾਂ SGPC ਦਾ ਤੇ ਜਥੇਦਾਰਾਂ ਦਾ ਗਲਤ ਫੈਸਲਾ ਸੀਗਾ ਸੌਦਾ ਸਾਧ ਨੂੰ ਮਾਫ ਕਰਨਾ, ਉਸ ਤੋਂ ਬਾਅਦ ਇਹ ਸਾਰੇ ਘਟਨਾਕ੍ਰਮ ਸ਼ੁਰੂ ਹੋਈ ਹੈ। ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਕਿ ਜਿਸ ਤਰ੍ਹਾਂ 5 ਪਿਆਰਿਆਂ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਆਪ ਮੰਨਦੇ ਸੀ, ਪਰ ਜਿਸ ਤਰ੍ਹਾਂ SGPC ਪ੍ਰਧਾਨਾਂ ਨੇ ਤਾਂ ਉਹਨਾਂ ਤੋਂ ਵੀ ਅੱਗੇ ਜਾਂਦਿਆਂ ਇਹਨਾਂ ਨੇ ਉਹਦੇ ਤੋਂ ਬਰਖਾਸਤ ਕਰ ਦਿੱਤਾ ਹੈ। ਪਰ ਜਿਸ ਤਰ੍ਹਾਂ ਬਾਦਲ ਦਾ ਰੋਲ ਵੀ ਕਾਫੀ ਵੱਡਾ ਹੈ ਇਸ ਸਭ ਦੇ ਵਿੱਚ, ਜਿਸ ਤਰ੍ਹਾਂ ਪਿਛਲੇ ਦਿਨੀ ਜੋ ਨਵੰਬਰ 10 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ, ਉਸ ਦੇ ਵਿੱਚ ਧਰਮ ਦੀ ਗੱਲ ਕਰਨ ਲਈ ਸਰਬੱਤ ਖਾਲਸਾ ਬੁਲਾਇਆ ਗਿਆ ਸੀ, ਧਰਮ ਦੇ ਉੱਪਰ ਜਿਹੜਾ ਸੰਕਟ ਸੀਗਾ, ਪ੍ਰੋਬਲਮ ਸੀਗੀਆਂ, ਉਸ ਤੇ ਗੱਲਬਾਤ ਕਰਨ ਲਈ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਪਰ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਬਹੁਤ ਹੀ ਨਿਖੇਧੀ ਵਾਲਾ ਬਹੁਤ ਹੀ ਗਲਤ ਫੈਸਲਾ ਲਿੱਤਾ ਕਿ ਜਿਸ ਤਰ੍ਹਾਂ ਜਿੰਨੇ ਵੀ ਆਗੂ ਸੀਗੇ ਉਹਨਾਂ ਦੇ ਉੱਪਰ ਦੇਸ਼ ਧਰੋਹ ਦੇ ਕੇਸਿਸ ਪਾਤੇ, ਹਜੇ ਵੀ ਕਾਫੀਆਂ ਦੀ ਫੜੋਫੜੀ ਹੋ ਰਹੀ ਹੈ, ਕਾਫੀ ਹਜੇ ਵੀ ਆਪਣੇ ਘਰਾਂ ਤੋਂ ਬਾਹਰ ਨੇ, ਆਪਣੇ ਪਰਿਵਾਰ ਤੋਂ ਦੂਰ ਨੇ। ਇਹ ਤੁਹਾਨੂੰ ਲੱਗਦਾ ਕਿ ਧਰਮ ਦੇ ਉੱਪਰ ਜਿਹੜੀ ਸਿਆਸਤ ਹੈ ਭਾਰੀ ਹੋ ਰਹੀ ਹੈ ਇਸ ਵੇਲੇ ਪੰਜਾਬ ਦੇ, ਸਪੈਸ਼ਲੀ ਜੋ ਬਾਦਲ ਦੀ ਕਾਰਵਾਈਆਂ ਨੇ ਪਿਛਲੇ ਕੁਝ ਸਮੇਂ ਤੋਂ? ਇਹ ਸੀ ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਫਰਜ਼ ਬਣਦਾ ਸੀ ਜੀ। ਸ਼੍ਰੋਮਣੀ ਕਮੇਟੀ ਦੀ ਚੁਣੀ ਹੋਈ ਏਜੰਟ ਜਿਹੜੀ ਹੈ ਉਹਦਾ ਇੱਕ ਫਰਜ਼ ਬਣਦਾ ਸੀਗਾ ਵੀ ਇਹ ਗਲਤ ਫੈਸਲਾ ਹੋਇਆ, ਉਸ ਗਲਤ ਕੀਤੇ ਹੋਏ ਫੈਸਲੇ ਉੱਤੇ ਉਹ ਵੀ ਪਹਿਰਾ ਦਿੰਦੇ। ਬਿਲਕੁਲ। ਪਰ ਉਹ ਵੀ ਕਾਮਯਾਬ ਨਹੀਂ ਹੋਏ ਇਸ ਗੱਲ ਦੇ ਉੱਤੇ, ਹੋਏ ਉਹਨਾਂ ਨੇ ਕਾਮਯਾਬ ਇਸ ਗੱਲ ਦੇ ਉੱਤੇ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਇਹਨਾਂ ਨੂੰ ਕੋਈ ਵੀ ਮਾਫ ਨਹੀਂ ਕਰੇਗਾ, ਔਰ ਇਹ ਜੋ ਇਤਿਹਾਸ ਹੈ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਇਤਿਹਾਸਕਾਰ ਇਸ ਗੱਲ ਦੇ ਉੱਤੇ ਵੀ ਗੁਰਮਤ ਦੇ ਉੱਤੇ ਬਹੁਤ ਵੱਡੀ ਚੋਟ ਲੱਗੀ ਹੈ ਜਮਾਤਾਂ ਦੇ, ਔਰ ਇਹ ਵੀ ਨਾਕਾਮ ਹੋਏ ਨੇ। ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਅਸੀਂ ਪਹਿਲਾਂ ਕੇ ਸਹੀ ਫੈਸਲਾ ਲੈਂਦੇ। ਇਹ ਪੰਜ ਸਿੰਘ ਸਾਹਿਬਾਨ ਇਸ ਪਦਵੀ ਦੇ ਅਧਿਕਾਰ ਨਹੀਂ ਹੈ ਤੇ ਇਹਨਾਂ ਨੂੰ ਆਪਣੇ ਅਸਤੀਫੇ ਦੇ ਕੇ ਪੰਜਾਂ ਸਿੰਘਾਂ ਦੇ ਪੇਸ਼ ਹੋ ਕੇ ਆਪਣੀ ਤਨਖਾਹ ਲਓ। ਜੀ ਬਿਲਕੁਲ। ਤਾਂ ਜਿਸ ਤਰ੍ਹਾਂ ਜਥੇਦਾਰ ਸਾਹਿਬ ਤੁਸੀਂ ਵੀ ਜਦੋਂ ਤੁਸੀਂ ਅਰਦਾਸ ਕਰਨ ਗਏ ਸੀ ਉਸ ਤੋਂ ਬਾਅਦ ਤੁਸੀਂ ਪੱਤਰਕਾਰ ਨਾਲ ਗੱਲਬਾਤ ਕੀਤੀ, ਤੁਸੀਂ ਇਹ ਵੀ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਥਕ ਨੂੰ ਜਿਹੜਾ ਪੰਥ ਵਾ ਇਸ ਵੇਲੇ ਸੰਕਟ ਦੇ ਵਿੱਚ ਹੈ। ਅਫਕੋਰਸ ਭਵਿੱਖ ਬਾਰੇ ਯੋਜਨਾਵਾਂ ਅਸੀਂ ਤਿਆਰ ਕਰਨੀਆਂ ਚਾਹੀਦੀਆਂ, ਸਾਨੂੰ ਬੁੱਧੀਜੀਵੀਆਂ ਦੇ ਵਰਗ ਦੀ ਰਾਏ ਲੈਣੀ ਚਾਹੀਦੀ ਹੈ, ਅਗਲੀ ਰਣਨੀਤੀ ਬਣਾਉਣੀ ਚਾਹੀਦੀ। ਤੁਹਾਡੇ ਖਿਆਲ ਦੇ ਨਾਲ ਸਿੱਖਾਂ ਨੂੰ, ਕਿਉਂਕਿ ਸਾਡੇ 3-4 ਮਿੰਟ ਰਹਿ ਗਏ ਨੇ ਐਟ ਤੁਹਾਡੇ ਖਿਆਲ ਦੇ ਨਾਲ ਸਿੱਖਾਂ ਨੂੰ ਇਸ ਵੇਲੇ ਕਿਉਂਕਿ ਇੰਨੀਆਂ ਪ੍ਰੋਬਲਮਸ ਨੇ, ਕਿਸ ਤਰ੍ਹਾਂ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ? ਸਾਰੀਆਂ ਸਿੱਖ ਜਥੇਬੰਦੀਆਂ ਦੇ ਜਿਹੜੇ ਪ੍ਰਤੀਨਿਧ ਨੇ ਉਹ ਸਿਰ ਜੋੜ ਕੇ ਇਕੱਠੇ ਹੋ ਕੇ ਜਿਹੜੇ ਗੁਰਮਤਿ ਸਿਧਾਂਤ ਦੀ ਰਾਖੀ ਲਈ ਇੱਕ ਥਾਂ ਤੇ ਇਕੱਠੇ ਹੋ ਜਾਣ। ਜੇ ਉਹਨਾਂ ਨੇ ਇਹ ਗੁਰਮਤਿ ਸਿਧਾਂਤਾਂ ਦੀ ਰਾਖੀ ਨਾ ਕੀਤੀ, ਪੰਜਾਂ ਪਿਆਰਿਆਂ ਦੀ ਪਦਵੀ ਦਾ ਮਾਨ ਸਨਮਾਨ ਕਾਇਮ ਨਾ ਰੱਖਿਆ, ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਬੜਾ ਇਦੋਂ ਵੀ ਭਿਆਨਕ ਸਮਾਂ ਹੋਵੇ। ਜੀ ਬਿਲਕੁਲ ਬਿਲਕੁਲ। ਤੇ ਜਥੇਦਾਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਾਫੀ ਸਮੇਂ ਤੋਂ ਬਾਅਦ ਸਾਰੇ TV 84 ਦੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਰੂਬਰੂ ਹੋ ਰਹੇ ਨੇ, ਕਾਫੀ ਸਾਰੇ ਇਸ ਵੇਲੇ ਜਿਸ ਗੱਲ ਕੀਤੀ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ, ਪਰ ਬਹੁਤ ਸਾਰੀਆਂ ਜਿਹੜੇ ਪੰਥਕ ਜਥੇਬੰਦੀਆਂ ਨੇ ਕਾਫੀ ਆਪਣੇ ਆਪਣੇ ਪਲੇਟਫਾਰਮ ਤੇ ਗੱਲਾਂ ਬਾਤਾਂ ਕਰ ਰਹੀਆਂ ਨੇ, ਪਰ ਇਕੱਠੇ ਹੋਣ ਦਾ ਉਹ ਨਹੀਂ ਨਾਮ ਲੈ ਰਹੀ। ਪੰਥ ਤਾਂ ਇਕੱਠਾ ਹੋ ਰਿਹਾ ਪਰ ਪੰਥਕ ਜਥੇਬੰਦੀਆਂ ਕਾਫੀ ਅਲੱਗ-ਅਲੱਗ ਨੇ ਇਸ ਵੇਲੇ। ਤੁਸੀਂ ਉਹਨਾਂ ਨੂੰ ਇਸ TV 84 ਦੇ ਪਲੇਟਫਾਰਮ ਰਾਹੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਬੇਨਤੀ ਕਰਾਂਗਾ ਵੀ ਆਪਣੇ ਸਵਾਰਥ ਛੱਡ ਕੇ ਸਾਰੇ ਗੁਰਮਤਿ ਸਿਧਾਂਤਾਂ ਦੀ ਰਾਖੀ ਲਈ ਸਾਰੇ ਇਕੱਠੇ ਹੋ ਜਾਣ, ਤਾਂ ਇਹ ਸਾਰੀ ਅਸੀਂ ਬਹੁਤ ਵੱਡੀ ਸਾਨੂੰ ਪ੍ਰਾਪਤੀ ਹੋਵੇਗੀ ਇਸ ਗੱਲ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਪਰ ਜੇ ਇਕੱਠੇ ਨਾ ਹੋਏ, ਇਤਿਹਾਸ ਨੇ ਉਹਨਾਂ ਨੂੰ ਵੀ ਮਾਫ ਨਹੀਂ ਕਰਨਾ। ਜੀ ਬਿਲਕੁਲ। ਜਥੇਦਾਰ ਸਾਹਿਬ ਤੁਹਾਡਾ ਬਹੁਤ ਲੋੜ ਸੀ ਇਸ ਗੱਲ ਦੀ ਵੀ ਜਿਹੜੇ ਸਿਧਾਂਤ ਖੇਰੂ ਹੋ ਰਹੇ ਨੇ ਉਹਨਾਂ ਦੀ ਜੋ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਸਿੱਖ ਮਰਜ਼ਾਦਾ ਅਤੇ ਪੰਜਾਂ ਪਿਆਰਿਆਂ ਦੀ ਮਰਤਬਾ ਮਹੱਤਤਾ ਨੂੰ ਕਾਇਮ ਰੱਖਦਿਆਂ ਹੋਇਆ ਉਹ ਸਾਰੇ ਇੱਕ ਸਿਰ ਜੋੜ ਕੇ ਇਕੱਠੇ ਹੋ ਜਾਣ, ਤਾਂ ਹੀ ਉਹਨਾਂ ਦੀ ਸਾਰਾ ਭਲਾ ਹੋਵੇਗਾ। ਉਹਨਾਂ ਦਾ ਵੀ ਆਉਣ ਵਾਲਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਿੱਚੋਂ ਅੰਕ ਤੋਂ ਲਿਖਿਆ ਜਾਏਗਾ। ਬਿਲਕੁਲ, ਅਸੀਂ ਵੀ ਇਹੀ ਆਸ ਕਰਦੇ। ਜਥੇਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਕੇ ਇਹਨਾਂ ਜਿਹੜੇ ਨਵੇਂ ਮੁੱਦੇ ਸੀਗੇ ਇਹਨਾਂ ਦੇ ਉੱਪਰ ਜਿਹੜੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।